असलामुअलैकुम। अब्दुल वहाब गोट फार्म बिहाड़ी। हाँ जी दोस्तों, की हाल आ दोस्तों। मैं ना अज तुहानू एक चीज़ दिखाना वा। ए देखो कि हट पिछे जा, ए तुसी बकरी देख रहे हो ना। मैं दरवाज़ा लगा लवां। ए जड़ी बकरी, ए देखो, ए माशाअल्लाह ना बकरी ज़बरदस्त हैगी आ। ते ਇਹਦੇ ਨਾਲ ਬੱਕਰੀਆਂ ਨੇ ਰਾਤੀ ਕੀਤਾ ਕੀ ਹੈਗਾ ਵਾ, ਦੇਖੋ ਹੁਣ ਕਿਸ ਤਰ੍ਹਾਂ ਡਰ ਰਹੀ ਆ। ਕੀਤਾ ਇਹਦੇ ਨਾਲ ਇਹ ਆ ਕਿ ਰਾਤੀ ਜਦੋਂ ਅਸੀਂ ਇੱਥੋਂ ਫਾਰਮ ਤੋਂ ਗਏ ਹਾਂ ਨਾ, ਤਕਰੀਬਨ ਕੋਈ 6 ਵਜੇ ਇੱਥੋਂ ਨਿਕਲੇ ਹਾਂ, ਤੇ 5:30-6 ਵਜੇ ਜਦੋਂ ਇੱਥੋਂ ਅਸੀਂ ਨਿਕਲੇ ਹਾਂ ਤੇ ਬੱਕਰੀਆਂ ਨੇ ਇਹਨਾਂ ਨੂੰ ਇਹ ਬੱਕਰੀ ਨੂੰ ਮਾਰਿਆ, ਕਿਤੇ ਵਾਹਵਾ ਹੀ ਮਾਰਿਆ ਵਾ। ਤੇ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਇਹ ਬੱਕਰੀ ਨੂੰ ਥੱਲੇ ਲੰਮਾ ਪਾਇਆ ਹੋਇਆ ਸੀਗਾ, ਤੇ ਉੱਤੋਂ ਬੱਕਰੀਆਂ ਜਿਹੜੀਆਂ ਨੇ ਇਹਨੂੰ ਬਹੁਤ ਜ਼ਿਆਦਾ ਇਹਨੂੰ ਮਾਰੀ ਜਾ ਰਹੀਆਂ ਸੀਗੀਆਂ। ਤੇ ਹਾਲਾਂਕਿ ਇਹ ਜਿਹੜੀ ਬੱਕਰੀ ਹੈਗੀ ਆ ਰਹੀ ਵੀ ਸ਼ੁਰੂ ਤੋਂ ਇਹਨਾਂ ਦੇ ਨਾਲ ਹੀ ਹੈਗੀ ਆ। ਤੇ ਰਾਤੀ ਜਦੋਂ ਇਹਨੂੰ ਮਾਰਿਆ ਤੇ ਰਾਤੀ ਤੇ ਇਹ ਸੂਰਤਹਾਲ ਸੀ, ਇਹਦੇ ਕੋਲ ਉੱਠ ਵੀ ਨਹੀਂ ਹੁੰਦਾ ਸੀਗਾ। ਫਿਰ ਇਹਨੂੰ ਫੜ ਕੇ ਇਹਨੂੰ ਉਠਾਲ ਕੇ ਇਹਨੂੰ ਅਲੱਗਾ ਇਹਨੂੰ ਕੀਤਾ। ਆ ਹੁਣ ਫਿਰ ਸੁਬਾਹ ਜਦੋਂ ਇਹਨਾਂ ਨੂੰ ਕੱਢਿਆ, ਦੇਖੋ ਬੱਕਰੀ ਦਾ ਕੰਮ ਦੇਖੋ। ਇਹ ਦੇਖੋ ਬੱਕਰੀ ਇਹਨੂੰ ਮਾਰਨ ਵਾਸਤੇ ਆਈ। ਹਾਲਾਂਕਿ ਆ ਦੇਖੋ ਹੁਣ ਸਾਰੀਆਂ ਬੱਕਰੀਆਂ ਜਿਹੜੀਆਂ ਨਾ ਇਹਦੇ ਸਿਰ ਵਾ ਕਿ ਅਸੀਂ ਇਹਨੂੰ ਮਾਰੀਏ। ਆ ਦੇਖੋ ਨਾ ਹੁਣ ਇਹਨੂੰ ਖਾਣ ਦੇਣਾ ਵਾ ਇਹਨਾਂ ਨੇ। ਹਾਲਾਂਕਿ ਇਹ ਵਿੱਚ ਹੀ ਇਹਨਾਂ ਦੇ ਰਹੀ ਆ, ਤਕਰੀਬਨ ਕੋਈ 4 ਸਾਲ ਹੋ ਗਿਆ ਬੱਕਰੀ ਨੂੰ। ਇਹ ਨਹੀਂ ਕਿ ਨਵਾਂ ਜਾਨਵਰ ਆ ਉਹਦਾ ਕਰਕੇ। ਇਹ ਬਸ ਸਮਝੋ ਬਾਹਰ ਕੰਮ ਆ। ਕਦੀ ਇਸ ਤਰ੍ਹਾਂ ਇਹ ਆਪਸ ਵਿੱਚ ਲੜਦੀਆਂ ਹੈਗੀਆਂ, ਫਿਰ ਇਹਨਾਂ ਨੂੰ ਨਾ ਅਲੱਗਾ ਕਰਨਾ ਪੈ ਜਾਂਦਾ ਵਾ। ਫਿਰ ਜਿਹੜੀ ਜ਼ਿਆਦਾ ਤੇਜ਼ ਬੱਕਰੀ ਹੋਏਗੀ ਫਿਰ ਉਹਨੂੰ ਅਲੱਗਾ ਫਿਰ ਕਰਨਾ ਪੈ ਜਾਂਦਾ ਵਾ। ਤੇ ਬਾਅਦ ਔਕਾਤ ਹੁਣ ਰਾਤੀ ਜਦੋਂ ਇਹਦੀ ਸੂਰਤਹਾਲ ਜਦੋਂ ਦੇਖੀ, ਬਾਕੀ ਹੈ ਕਿ ਮੈਂ ਇਹਦੇ ਇੰਜੈਕਸ਼ਨ ਵਗੈਰਾ ਤਾਂ ਨਹੀਂ ਫਿਲਹਾਲ ਲਗਾਏ ਹੈਗੇ। ਬਾਕੀ ਅੱਲਾ ਦਾ ਸ਼ੁਕਰ ਆ, ਠੀਕ ਆ, ਗਾਲੀ ਵੀ ਕਰ ਰਹੀ ਆ ਤੇ ਉੱਦਾਂ ਠੀਕ ਆ ਮਾਸ਼ਾਅੱਲਾ। ਬੱਕਰੀ ਦੇ ਥੱਲੇ ਕਮ ਨਾ ਕੋਈ 2.5 ਕਿਲੋ दूध ਆ ਇਹਦੇ ਥੱਲੇ। ਤੇ ਹੁਣ ਦੇਖੋ ਰਾਤੀ ਜਦੋਂ ਇਹਨੂੰ ਮਾਰਿਆ ਇਹਨੇ, ਉਸ ਤੋਂ ਬਾਅਦ ਖਾਧਾ ਪੀਤਾ ਇਹਨੇ ਕੁਛ ਵੀ ਨਹੀਂ ਹੈ ਬਿਲਕੁਲ। ਦੇਖੋ ਐਸਾ ਇਹਦੀਆਂ ਵੱਖੀਆਂ ਵਿੱਚ ਵੜੀਆਂ ਪਈਆਂ ਵਾ। ਹਾਲਾਂਕਿ ਮਾਸ਼ਾਅੱਲਾ ਬੱਕਰੀ ਬੜੀ ਜ਼ਬਰਦਸਤ ਹੈਗੀ। ਸਾਡੇ ਕੋਲ 4 ਸਾਲ ਤੋਂ ਇਹ ਬੱਕਰੀ ਆ। ਇਹਦੇ ਬੱਚੇ ਵੀ ਇਹਦੇ ਹੈ ਵਾ। ਇਹਦੀਆਂ ਮਾਸ਼ਾਅੱਲਾ ਪਿੱਛੇ ਪੱਠਾਂ ਵੀ ਹੈ ਵਾ ਵੀ ਠੀਕ ਆ, ਨਸਲੀ ਪੱਠ ਆ, ਨਸਲੀ ਬੱਕਰੀ ਆ। ਕਿਉਂਕਿ दूध ਵਾਲੋਂ ਵੀ ਠੀਕ ਆ, ਬੱਚਿਆਂ ਵਾਲੋਂ ਵੀ ਠੀਕ ਆ। ਇਹ ਹੁਣ ਦੇਖੋ ਡਰ ਕੇ ਸਾਈਡ 'ਤੇ ਭੱਜ ਰਹੀ ਆ। ਅਗਰ ਜੇ ਖੁਰਲੀ 'ਚੋਂ ਖਾਏਗੀ ਤੇ ਇਹਨੂੰ ਮਾਰਨਗੀਆਂ। ਤੇ ਇਹ ਹੁਣ ਮੈਂ ਫਿਲਹਾਲ ਇੱਥੇ ਫਾਰਮ ਦੇ ਵਿੱਚ ਹੀ ਹਾਂ, ਹਜੇ ਇਹਨਾਂ ਨੂੰ ਵੰਡਾ ਪਾਉਣਾ ਸੀਗਾ। ਤੇ ਫਿਰ ਦੇਖਦਾ ਵਾਂ, ਅਗਰ ਤੇ ਨਾ ਹਟੀਆਂ ਤੇ ਫਿਰ ਇਹਨੂੰ ਅਲੱਗਾ ਕਰਾਂਗਾ, ਜਾਂ ਇਹਨੂੰ ਅਲੱਗਾ ਕਰਾਂਗਾ, ਜਾਂ ਜਿਹੜੀਆਂ ਜ਼ਿਆਦੀਆਂ ਤੇਜ਼ ਆ ਉਹ ਦੇਖੋ ਇਹ ਕੰਮ ਕਰਦੀਆਂ ਵਾ। ਕਿਉਂਕਿ ਜਦੋਂ ਇੱਕ ਦਫਾ, ਹਾਲਾਂਕਿ ਕੱਲ ਇਸ ਟਾਈਮ ਬਿਲਕੁਲ ਠੀਕ ਸੀ। ਹੁਣ ਆ ਦੇਖੋ, ਕਿਉਂਕਿ ਬੱਕਰੀਆਂ ਨੂੰ ਪਤਾ ਚੱਲ ਜਾਂਦਾ ਨਾ ਕਿ ਡਰ ਗਈ ਆ। ਜਿਹੜੀ ਬੱਕਰੀ ਫਿਰ ਡਰ ਜਾਂਦੀ, ਉਲਟਾ ਫਿਰ ਦੂਸਰੀਆਂ ਬੱਕਰੀਆਂ ਵੀ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੀਆਂ। ਹੁਣ ਦੇਖੋ ਇਹ ਦੇਖੋ ਇਹਨਾਂ ਦੇ ਕੰਮ ਦੇਖੋ। ਲੈ ਹੁਣ ਸਾਈਡਾਂ ਤੋਂ ਭੱਜ ਕੇ ਆਉਣਾ ਬੱਕਰੀਆਂ ਦੂਸਰੀਆਂ ਨੇ ਵੀ ਇਹਨੂੰ ਮਾਰਨ ਵਾਸਤੇ। ਆ ਦੇਖੋ ਇਹ ਵੀ ਆ ਗਈਆਂ। ਇਹ ਦੇਖੋ ਵੀ ਗੱਲ ਇਹ ਵੀ ਇਹ ਚੀਜ਼ ਦਾ ਵੀ ਬੜਾ ਖਾਸ ਖਿਆਲ ਕਰਨਾ ਪੈਂਦਾ ਵਾ। ਫਿਰ ਬੱਕਰੀਆਂ ਜਿਹੜੀਆਂ ਨਾ ਉਹ ਅਲੱਗਾ ਕਰਨੀਆਂ ਪੈ ਜਾਂਦੀਆਂ ਵਾ ਬਾਅਦ ਔਕਾਤ ਨਾ। ਇਹ ਬਹੁਤ ਕੰਮ ਇਹ ਕਰਦੀਆਂ ਵਾ। ਇਹ ਦੇਖੋ ਹੁਣ ਸਿਰਫ ਮੇਰੇ ਪਿੱਛੇ ਆ ਕਿ ਮੈਨੂੰ ਵੀ ਮਾਰਦੀਆਂ ਵਾ ਵੀ ਮੈਨੂੰ ਬਚਾਓ। ਆਹ ਦੇਖੋ ਮੈਂ ਹੁਣ ਅੱਗੇ ਤੇ ਮੇਰੇ ਪਿੱਛੇ ਨੇ ਆਉਣਾ। ਹੁਣ ਸਿਰਫ ਡਰ ਰਹੀ ਆ ਵਿਚਾਰੀ। ਹਾਂ ਪਹਿਲੇ ਨਹੀਂ ਆਇਆ ਕੋਈ ਚੀਜ਼ ਇਸ ਤਰ੍ਹਾਂ ਹੈ ਸੀਗਾ। ਤੇ ਹਾਲਾਂਕਿ ਚਲੋ ਹੁੰਦਾ ਨਾ ਕਿ ਜਾਨਵਰ ਕੋਈ ਬਾਹਰੋਂ ਆਇਆ ਵਾ ਤੇ ਫਿਰ ਇਹ ਕੰਮ ਕਰਨ। ਇੱਕ ਸਾਡੇ ਕੋਲ ਬੱਕਰੀ ਸੀਗੀ, ਉਹ ਅਸੀਂ ਕੋਈ 2-2.5 ਸਾਲ ਪਹਿਲੇ ਚੰਗੀ ਬੱਕਰੀ ਸੀ, ਅਸੀਂ ਨਾ ਬਾਹਰੋਂ ਲਈ ਸੀਗੀ। ਉਹ ਅਸੀਂ 2 ਸਾਲ ਉਹਦੀ ਕੇਅਰ ਕੀਤੀ ਉਹਦੀ, ਤੇ 2 ਸਾਲ ਤੋਂ ਬਾਅਦ ਸਾਡੇ ਕੋਲ ਜ਼ਾਇਆ ਹੋ ਗਈ। ਜ਼ਾਇਆ ਕਿਵੇਂ ਹੋ ਗਈ? ਪੂਰਾ ਸਾਲ ਤੇ ਜਿਹੜਾ ਬੱਕਰੀਆਂ ਨੇ ਉਹਨੂੰ ਖਾਣ ਹੀ ਨਹੀਂ ਦਿੱਤਾ। ਵੀ ਅਗਰ ਜੇ ਛੱਡਦੇ ਵਿੱਚ ਸੀ, ਉਹਨੂੰ ਅਲੱਗਾ ਵੀ ਕਰਕੇ ਦੇਖਿਆ, ਐਂਡ ਕੀ ਜੀ ਬੱਕਰੀ ਉਹ ਸਾਡੇ ਕੋਲ ਨਹੀਂ, ਐਕਸਪਾਇਰ ਹੀ ਹੋ ਗਈ ਫਿਰ। ਤੇ ਗੱਲ ਕਰਨ ਦਾ ਮਕਸਦ, ਅਗਰ ਜੇ ਕੋਈ ਬੰਦਾ ਕੋਈ ਫਾਰਮਿੰਗ ਕਰ ਰਿਹਾ ਹੈਗਾ ਨਾ, ਜੇ ਕੋਈ ਬੰਦਾ ਕਹੇ ਕਿ ਮੈਂ ਬਾਹਰੋਂ ਜਾਨਵਰ ਲਿਆ ਕੇ ਤੇ ਛੱਡੀ ਜਾਊਂਗਾ, ਉਹ ਚੀਜ਼ ਨਹੀਂ ਇਹਦੇ ਵਿੱਚ ਹੋਣੀ ਹੈਗੀ। ਹਾਂ ਕੋਈ ਅਲੱਗਾ ਪੋਰਸ਼ਨ ਤੁਸੀਂ ਬਣਾ ਲਓ ਤਾਂ ਇੱਕ ਅਲੱਗਾ ਗੱਲ ਆ। ਅਲੱਗਾ ਵੀ ਤੁਸੀਂ ਕਿੰਨੇ ਕੁ ਬਣਾ ਲਓਗੇ? ਹੁਣ ਮਾਸ਼ਾਅੱਲਾ ਸਾਡੇ ਕੋਲ 1 ਪੋਰਸ਼ਨ, 2, 3, 4 ਤੇ 5 ਪੋਰਸ਼ਨ ਆ ਸਾਡੇ ਕੋਲ। ਤੇ ਉਸ ਦੇ ਬਾਵਜੂਦ ਵੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵਾ ਕਿ ਸਾਡੇ ਪੋਰਸ਼ਨ ਕਮ ਆ।
ਵੀ ਕਮ ਅਜ਼ ਕਮ ਇੱਥੇ 2 ਹੋਰ ਹੋਣੇ ਚਾਹੀਦੇ ਆ। ਤੇ ਇਹ ਮਾਲੂਮਾਤ ਸੀਗੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਅਗਰ ਕੋਈ ਵੀ ਨया ਬੰਦਾ ਇਹਦੇ ਵਿੱਚ ਆਉਣਾ ਚਾਹੁੰਦਾ ਵਾ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਖਿਆਲ ਕਰਨਾ ਪੈਣਾ ਵਾ। ਜੇ ਕਹੋ ਨਾ ਕਿ ਗੋਟ ਫਾਰਮਿੰਗ ਇਹਦੇ ਵਿੱਚ ਤਕਰੀਬਨ 24 ਘੰਟੇ ਬੰਦਾ ਕੋਈ ਨਾ ਕੋਈ ਮੌਜੂਦ ਹੋਣਾ ਚਾਹੀਦਾ ਵਾ। ਅਗਰ ਤਾਂ ਤੁਸੀਂ ਡਿਊਟੀ ਦੇ ਸਕਦੇ ਹੋ ਤਾਂ ਫਿਰ ਤਾਂ ਬਈ ਇਹ ਕੰਮ ਕਰੋ। ਉੱਦਾਂ ਜੇ ਕਹੋ ਨਾ ਉਹ ਉਸ ਤਰ੍ਹਾਂ ਨਹੀਂ, ਕਿਉਂਕਿ ਇਹ ਬਹੁਤ ਸ਼ਰਾਰਤੀ ਜਾਨਵਰ ਹੈਗਾ ਵਾ। ਇਹ ਬੜੀਆਂ ਹਰਕਤਾਂ ਕਰਦੇ। ਹੁਣ ਆਹ ਦੇਖੋ ਸਾਡੇ ਦਰਖਤ ਲੱਗੇ ਹੋਏ ਆ, ਅਤੇ ਬਾਅਦ ਤਾਂ ਇਸ ਤਰ੍ਹਾਂ ਵੀ ਸਾਡੇ ਨਾਲ ਇੱਕ ਸੀਨ ਹੋਏ ਆ। ਦੇਖੋ ਲੈ ਹੁਣ ਇਹ ਕੰਮ ਇਹਨਾਂ ਨੇ ਕਰਨਾ ਵਾ। ਹਟੇ ਚੱਲ, ਇਹ ਦੇਖੋ ਇਹ ਸਾਰੀਆਂ ਨੇ ਹੁਣ ਇਹਦੇ ਸਿਰ ਵਾ। ਇਹਦੇ ਕੋਲ ਲੈਣਾ ਪਤਾ ਨਹੀਂ ਇਹਨਾਂ ਨੇ ਕੀ। ਅਗਰ ਜੇ ਨਾ ਇਹਨੂੰ ਅਲੱਗਾ ਕੀਤਾ ਗਿਆ, ਇਹਨਾਂ ਨੇ ਵੈਸੇ ਮਾਰ ਦੇਣਾ ਵਾ। ਜਿਹੜੀ ਇਹਦੀ ਸੂਰਤ ਹਾਲ, ਉਹ ਵਿਚਾਰੀ ਡਰ ਕੇ ਉਹ ਅੱਗੇ ਜਾ ਰਹੀ ਆ। ਉਹ ਦੇਖੋ ਇਹਨਾਂ ਨੂੰ ਇੰਨੀ ਕੁ ਪਹਿਚਾਣ ਹੁੰਦੀ ਆ। ਬਾਅਦ ਜਿਹੜੀਆਂ ਇਹਨਾਂ ਦੀਆਂ ਉਹ ਕੀ ਕਹਿੰਦਾ ਇਹਨਾਂ 'ਚ ਪੈਦਾ ਹੋ ਕੇ ਉਹੀ ਇਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੀਆਂ। ਇੰਨਾ ਕੁ ਇਹਨਾਂ ਦਾ ਦਿਮਾਗ ਕੰਮ ਕਰਦਾ ਵਾ। ਆਹ ਦੇਖੋ ਲੈ ਆਹ ਵੇਖੋ ਹਟੇ। ਇਹ ਦੇਖੋ ਉਹ ਵਿਚਾਰੀ ਹੁਣ ਅੱਗੇ ਜਾ ਰਹੀ। ਮੈਂ ਸਿਰਫ ਇਹੀ ਦੇਖਣਾ ਸੀ। ਹੁਣ ਮੈਨੂੰ ਅਲੱਗਾ ਕਰਨੀ ਪੈ ਜਾਣੀ ਉੱਧਰ, ਜਾਂ ਤਾਂ ਬੱਚਿਆਂ ਵਾਲੇ ਪੋਰਸ਼ਨ ਵਿੱਚ ਛੱਡਾਂਗਾ ਇਹਨੂੰ, ਜਾਂ ਪੱਠਾਂ ਵਾਲੇ ਪੋਰਸ਼ਨ ਵਿੱਚ ਛੱਡਦਾ। ਆਹ ਦੇਖੋ ਰਾਤੀ ਇਹ ਜਗ੍ਹਾ 'ਤੇ ਲੰਮਾ ਪਾ ਦਿੱਤਾ ਸੀ ਇਹਨੂੰ। ਬੱਕਰੀਆਂ ਉੱਤੋਂ ਇਹਨੂੰ ਐਵੇਂ ਮਾਰੀ ਜਾ ਰਹੀਆਂ ਸੀ। ਉਹ ਅੱਬੂ ਆਏ, ਉਹ ਤਾਂ ਅੱਬੂ ਨੇ ਆਵਾਜ਼ ਸੁਣੀ, ਅਤੇ ਅੱਬੂ ਜਦੋਂ ਆਏ ਅੱਬੂ ਨੇ ਆ ਕੇ ਅਤੇ ਫਿਰ ਇਹਨੂੰ ਕਮਰੇ ਵਿੱਚ ਇਹਨੂੰ ਫਿਰ ਬੰਦ ਕੀਤਾ। ਫਿਰ ਸਾਰੀ ਰਾਤ ਫਿਰ ਇਹ ਅਲੱਗਾ ਰਹੀ ਆ। ਅਤੇ ਸੁਬਾਹ ਆ ਕੇ ਫਿਰ ਇਹਨੇ ਕਿਤੇ ਜਗਾਲੀ ਕੀਤੀ ਆ। ਅਤੇ ਸੁਬਾਹ ਇਹਦਾ ਦੁੱਧ ਵੀ ਕੰਮ ਸੀਗਾ, ਕਿਉਂਕਿ ਰਾਤੀ ਫਿਰ ਸਹੀ ਖਾ ਪੀ ਨਹੀਂ ਨਾ ਸਕੀ। ਇਹ ਦੇਖ ਲਓ ਇਹ ਹੁਣ ਆਸਾ ਸਾਰੀਆਂ ਬੱਕਰੀਆਂ ਇਹਦੇ ਸਿਰ ਹੋ ਜਾਣਾ ਇਹਨਾਂ ਨੇ। ਅਤੇ ਬਾਕੀ ਅੱਲਾ ਖੈਰ ਕਰੇ। ਇਹ ਐਡੀ ਕੁ ਮਾਲੂਮਾਤ ਸੀ ਜਿਹੜੀ ਦੋਸਤਾਂ ਨਾਲ ਸ਼ੇਅਰ ਕੀਤੀ ਆ। ਅਤੇ ਗੱਲ ਇਹ ਕਿ ਅਗਰ ਜੇ ਕੋਈ ਬੰਦਾ ਇਹ ਕੰਮ ਕਰਨਾ ਚਾਹੁੰਦਾ ਵਾ ਅਤੇ ਬਈ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਖਿਆਲ ਕਰਨਾ ਪੈਣਾ ਵਾ। ਓਕੇ ਜੀ, अस्सलाम वालेकुम। ਇਹ ਦੇਖੋ ਜੀ, ਇਹ ਦੇਖ ਲੈ ਰਾਤੀ ਇਹ ਬੱਕਰੀ ਨੇ ਇਹਨੂੰ ਬਹੁਤ ਮਾਰਿਆ। ਪਾਠਾ ਪਹਿਲਣ ਮਾਸ਼ਾਅੱਲਾ। ਇਹ ਜਿਹੜੀ ਇਹ ਹੁਣ ਦੇਖੋ ਇਹਨੇ ਰਾਤੀ ਬਹੁਤ ਜ਼ਿਆਦਾ ਇਹਨੂੰ ਮਾਰਿਆ। ਆਹ ਜਿਹੜੀ ਪੱਠ ਜਿਹੜੀ ਆ, ਆਹ ਨਾਗਰੀ ਜਿਹੜੀ ਆ ਇਹਨੇ। ਓਕੇ ਜੀ, अस्सलाम वालेकुम।